ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੱਖਾਂ ਨੇ 2014 ਤੋਂ ਲੈ ਕੇ ਜਿਹੜਾ 7 ਸਾਲ ਇਹਦੀ ਜਿਹੜਾ ਧੌਣ ਦੇ ਵਿੱਚ ਸਰੀਆ ਫਸਿਆ ਹੋਇਆ ਸੀ ਮੋਦੀ ਦੀ ਔਰ RSS ਦੀ, ਉਹ ਸਰੀਆ ਕੱਢ ਕੇ ਧੌਣ ਜਿਹੜੀ ਹੈ ਐਂ ਝੁਕਾ ਦਿੱਤੀ ਹੈ ਜਿਵੇਂ ਕੁੱਤਾ ਜਿਹੜਾ ਉਹ ਪੈਰ ਚੱਟਦਾ ਹੁੰਦਾ, ਇਸ ਲੈਵਲ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਕਿ ਇਸ ਕਿਸਾਨ ਲਹਿਰ ਨੇ ਇਹ ਦੱਸ ਦਿੱਤਾ ਕਿ ਭਾਈ ਸਿੱਖ ਫੈਕਟਰ ਕੀ ਹੈ। ਹਿੰਦੂ ਬੀਬੀ ਹੈ ਨਤਾਸ਼ਾ ਬਹਿਲ ਔਰ ਉਹਨੇ ਲਿਖਿਆ ਹਾਊ ਇੰਡੀਆਜ਼ ਫਾਰਮਰਸ ਟੁਕ ਔਨ ਇਟਸ ਮੋਸਟ ਪਾਵਰਫੁਲ ਪੋਲੀਟੀਕਲ ਪਾਰਟੀ। ਇਹਦਾ ਹੈਡਲਾਈਨ ਹੈ ਕਿ ਵੀ ਕਿਵੇਂ ਕਿਸਾਨਾਂ ਨੇ ਜਿਹੜਾ ਉਹ ਜਿਹੜੀ ਸਭ ਤੋਂ ਪਾਵਰਫੁਲ ਪੋਲੀਟੀਕਲ ਪਾਰਟੀ ਹੈ ਉਹਦੇ ਗੋਡੇ ਲਵਾਏ ਨੇ। ਹਜ਼ਾਰਾਂ ਲੋਕ ਰੋਜ਼ਾਨਾ ਰੋਟੀ ਖਾ ਰਹੇ ਸੀ ਉੱਥੇ, ਜਿਨ੍ਹਾਂ ਦਾ ਪ੍ਰੋਟੈਸਟ ਨਾਲ ਕੋਈ ਤਾਲੁਕ ਨਹੀਂ ਹੈ, ਗਰੀਬ ਮਾਈਗ੍ਰੈਂਟ ਵਰਕਰ ਨੇ, ਤੇ ਉੱਥੇ ਆ ਕੇ ਸਾਰੇ ਵਖਰੇਵੇਂ ਮਿਟ ਗਏ। ਔਰ ਕਈ ਯੂਪੀ ਬਿਹਾਰ ਦੀਆਂ ਗਰੀਬ ਵਿਚਾਰੀਆਂ ਭੈਣਾਂ, ਉਹਨਾਂ ਨੂੰ ਜਿਨ੍ਹਾਂ ਨੂੰ ਸ਼ੂਦਰਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਤਾਂ ਪਤਾ ਨਹੀਂ ਸੀ ਲੱਗ ਰਿਹਾ ਵੀ ਸਾਨੂੰ ਬਰਾਬਰ ਬਿਠਾ ਕੇ ਖਾ ਰਹੇ ਨੇ ਔਰ ਖਵਾ ਰਹੇ ਕਿ ਵੀ ਇਸ ਮੂਵਮੈਂਟ ਨੇ ਕਿਵੇਂ ਡੈਮੋਕ੍ਰੇਸੀ ਨੂੰ ਸਟਰੋਂਗ ਕੀਤਾ ਔਰ ਜਿਹੜਾ ਅਥੋਰੀਟੇਰੀਅਨ ਜਿਹੜਾ ਡਿਕਟੇਟਰਾਨਾ ਉਹਨੂੰ ਕਿਵੇਂ ਖਤਮ ਕੀਤਾ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 3 ਖੇਤੀਬਾੜੀ ਕਾਨੂੰਨਾਂ ਤੇ ਮੋਦੀ ਵੱਲੋਂ ਯੂ ਟਰਨ ਦੀ ਜਿਹੜੀ ਖਬਰ ਹੈ ਇੰਟਰਨੈਸ਼ਨਲ ਮੀਡੀਆ ਦੀਆਂ ਮੁੱਖ ਸੁਰਖੀਆਂ ਵਿੱਚ ਆਇਆ ਹੈ। ਸੋ ਉਹਨਾਂ ਨੇ ਇਸ ਨੂੰ ਸਿੱਖ ਕੌਮ ਅਤੇ ਸਿੱਖ ਕਿਸਾਨੀ ਦੀ ਜਿੱਤ ਵਜੋਂ ਹੀ ਦੇਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1 ਸਾਲ ਦੀ ਇਸ ਕਿਸਾਨ ਮੂਵਮੈਂਟ ਨੂੰ ਜੇ 26 ਨਵੰਬਰ ਕੱਟ ਆਫ ਡੇਟ ਰੱਖੀਏ, ਕਿਉਂਕਿ 26 ਨਵੰਬਰ ਹੀ ਦਿੱਲੀ ਦੀਆਂ ਬਰੂਹਾਂ ਤੇ ਹਜ਼ਾਰਾਂ ਕਿਸਾਨ ਜਿਨ੍ਹਾਂ ਦੇ ਵਿੱਚ 90% ਸਿੱਖ ਸੀ ਪਹੁੰਚੇ। ਬੇਸ਼ੱਕ ਇਹ ਆਰਡੀਨੈਂਸ 3 ਜਿਹੜੇ ਜੂਨ ਦੇ ਪਹਿਲੇ ਹਫਤੇ 'ਚ ਲਿਆਂਦੇ ਗਏ, 6 ਮਹੀਨੇ ਆਰਡੀਨੈਂਸ ਰਹੇ ਔਰ ਜਦੋਂ ਹੀ ਇਹ ਲਾਅ ਬਣਾਏ ਪਾਰਲੀਮੈਂਟ ਵੱਲੋਂ ਇੱਕਦਮ ਦਿੱਲੀ ਮਾਰਚ ਦੀ ਕਾਲ ਦਿੱਤੀ ਗਈ ਔਰ ਅਸੀਂ ਇਹ ਦੇਖਿਆ ਕਿ ਕਿੰਨੇ ਬੈਰੀਅਰ ਇਹਨਾਂ ਬਹਾਦਰ ਸਿੱਖਾਂ ਨੇ ਪੰਜਾਬ ਤੋਂ ਆਏ ਨੌਜਵਾਨਾਂ ਦੀ ਅਗਵਾਈ ਦੇ ਥੱਲੇ, ਬੇਸ਼ੱਕ ਬਾਅਦ ਦੇ ਵਿੱਚ 26 ਜਨਵਰੀ ਤੋਂ ਬਾਅਦ ਇਹ ਕਾਮਰੇਡੀ ਲੀਡਰਸ਼ਿਪ ਦੀ ਬਦਦਿਆਨਤੀ ਕਿਤੇ ਨਾ ਕਿਤੇ ਖੌਫ, ਕਿਤੇ ਨਾ ਕਿਤੇ ਇਹਨਾਂ ਦਾ ਸਿੱਖੀ ਤੋਂ ਖੌਫ, ਉਸ ਦਾ ਨਤੀਜਾ ਸੀ ਕਿ ਇਹਨਾਂ ਨੇ ਆਪਣੀ ਜਿਹੜੀ ਤਾਕਤਵਰ ਬਾਂਹ ਕੱਟ ਲਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੀਡ ਕਰਨ ਵਾਲੇ ਵੀ ਸਿੱਖ ਨੌਜਵਾਨ ਔਰ ਜਿਵੇਂ ਉਹਨਾਂ ਨੇ ਕਰੇਨਾਂ ਨਾਲ ਰੱਖੇ ਪੱਥਰਾਂ ਨੂੰ ਹੱਥਾਂ ਨਾਲ ਚੁੱਕਿਆ, ਜਿਵੇਂ ਉਹਨਾਂ ਨੇ ਜਿਵੇਂ ਦੁਸ਼ਮਣ ਦੇ ਖਿਲਾਫ ਖੰਦਕਾਂ ਖੋਦੀਆਂ ਜਾਂਦੀਆਂ ਨੇ ਐਨ ਟ੍ਰੈਂਚਸ ਪੂਰੀ GT ਰੋਡ ਜਿਨ੍ਹਾਂ ਨੇ ਪੁੱਟ ਕੇ ਟੈਕਸ ਪੇਅਰ ਮਨੀ ਦੇ ਲੱਖਾਂ ਕਰੋੜਾਂ ਰੁਪਈਆਂ ਦਾ ਨੁਕਸਾਨ ਕੀਤਾ। ਪਰ ਰਿਮਾਰਕੇਬਲ ਸੀ ਔਰ ਪਹਿਲੀ ਵਾਰ ਸ਼ਾਇਦ ਜਿਨ੍ਹਾਂ ਕੰਪਨੀਆਂ ਨੇ ਜਾਂ ਜਿਨ੍ਹਾਂ ਨੇ ਟਰੈਕਟਰ ਦੀ ਕਾਢ ਕੱਢੀ, ਉਹਨਾਂ ਨੇ ਵੀ ਪਹਿਲੀ ਵਾਰ ਇਹ ਟਰੈਕਟਰਾਂ ਦੀ ਦੁਨੀਆ 'ਚ ਵੀ ਇੱਕ ਨਵੀਂ ਹਿਸਟਰੀ ਰਚੀ ਗਈ ਕਿ ਟਰੈਕਟਰ ਇਕੱਲੇ ਖੇਤਾਂ ਦੇ ਵਿੱਚ ਨਹੀਂ ਦੌੜਦੇ, 300 ਮੀਲ ਵੀ ਦੌੜਾਏ ਜਾ ਸਕਦੇ ਨੇ। ਔਰ ਜੇ ਹਕੂਮਤਾਂ ਦੇ ਕੋਲ ਟੈਂਕ ਹੁੰਦੇ ਨੇ, ਕਰੇਨਾਂ ਨੇ, ਤੇ ਇੱਥੇ ਸਿੱਖਾਂ ਨੇ ਟਰੈਕਟਰਾਂ ਦੇ ਨਾਲ ਕਰੇਨਾਂ ਦਾ ਜਿਹੜਾ ਹੈ ਉਹ ਮੂੰਹ ਮੋੜ ਕੇ ਰੱਖ ਦਿੱਤਾ ਹੈ। ਔਰ ਇਹ ਵੀ ਔਰ ਦਿੱਲੀ ਦੀਆਂ ਸੜਕਾਂ ਤੇ ਜਿਵੇਂ ਫਿਰ ਉਹਨਾਂ ਨੇ ਉਹ ਟਰੈਕਟਰਾਂ ਦੇ ਨਾਲ ਜਿਵੇਂ ਉਹ ਬਾਜ਼ੀਗਰ ਬਾਜ਼ੀਆਂ ਪਾਉਂਦੇ ਨੇ, ਇਵੇਂ ਜਿਵੇਂ ਟਰੈਕਟਰ ਘੁਮਾਏ, ਉਹ ਪਹਿਲੀ ਵਾਰ ਜਿਹੜਾ ਉਹ ਦੇਖਣ ਵਾਲਾ ਹੀ ਸੀ ਕਿ ਭਾਈ ਇਹ ਹੁੰਦਾ ਕਿ ਸਾਡੇ ਉਹ ਅਕਸਰ ਕਹਿੰਦੇ ਨੇ ਪੰਜਾਬ ਦੇ ਵਿੱਚ ਫੋਕਲੋਰ ਦਾ ਇੱਕ ਅਖਾਣ ਹੈ, ਕਿਸੇ ਨੇ ਪੁੱਛਿਆ ਕਿ ਹਥਿਆਰ ਕਿਹੜਾ ਵਧੀਆ ਹੁੰਦਾ, ਉਹਨੇ ਕਿਹਾ ਜਿਹੜਾ ਵੇਲੇ ਸਿਰ ਕੰਮ ਹੈ, ਵੀ ਜਿਹੜਾ ਤੁਹਾਡੇ ਕੋਲ ਹੈ ਤੁਸੀਂ ਉਹਨੂੰ। ਸੱਚਮੁੱਚ ਹੀ ਟਰੈਕਟਰ ਸਿੰਬਲ ਵੀ ਹੈ ਕਿਰਸਾਨੀ ਦਾ, ਮਾਡਰਨ ਟੈਕਨੋਲੋਜੀ ਦੇ ਨਾਲ ਜੋ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਭਾਵੇਂ ਉਸ ਤੋਂ ਬਾਅਦ ਚੋਂ ਬਰਬਾਦੀ ਨਿਕਲੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਾਵਰਫੁਲ ਵੈਪਨ ਟਰੈਕਟਰ ਔਰ ਸਭ ਤੋਂ ਉਸ ਤੋਂ ਵੀ ਪਾਵਰਫੁਲ ਵੈਪਨ ਇਨਡੋਮਿਟੇਬਲ, ਇਨਵਿੰਸੀਬਲ, ਅਨਕੰਕਰੇਬਲ ਸਪਿਰਿਟ ਸਿੱਖੀ ਦੀ, ਜਿਹੜੀ 10 ਗੁਰੂ ਸਾਹਿਬਾਨ ਦੀ ਕਮਾਈ ਉਸ ਧਰਤੀ ਦੇ ਉੱਤੇ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਕਿਸੇ ਇੱਕ ਰਾਈਟਅਪ ਮੈਂ ਪੜ੍ਹ ਰਿਹਾ ਸੀ ਕਿ ਸਰਦਾਰ ਬਘੇਲ ਸਿੰਘ ਜਿਨ੍ਹਾਂ ਨੇ 30,000 ਖਾਲਸੇ ਦੇ ਨਾਲ, ਜਿਨ੍ਹਾਂ 'ਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰ ਬਘੇਲ ਸਿੰਘ ਸ਼ਾਮਲ ਸੀ,
30,000 ਖਾਲਸੇ ਦੀ ਫੌਜ ਨੇ ਦਿੱਲੀ ਫਤਹ ਕੀਤੀ 1783 ਚ, ਔਰ ਫਤਹ ਕਰਕੇ ਆਪਣਾ ਜੋ ਡੀਲ ਬਣਾ ਕੇ ਵਾਪਸ ਮੁੜ ਆਏ। ਤੇ ਉਹ ਕਿਹਾ ਜਾਂਦਾ ਕਿ ਕਿਸੇ ਨੇ ਪੁੱਛਿਆ ਕਿ ਜੀ ਤੁਸੀਂ ਦਿੱਲੀ ਫਤਹ ਕੀਤੀ ਹੋਈ ਛੱਡ ਦਿੱਤੀ? ਕਹਿੰਦਾ ਨਹੀਂ, ਇਹ ਤਾਂ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਈ, ਅਜੇ ਤਾਂ ਦਿੱਲੀ ਦੀ ਟੈਂ ਤੋੜੀ ਹੈ। ਸੋ ਉਹਨਾਂ ਕਿਹਾ ਜੀ ਇਹਨਾਂ ਦੀ ਟੈਂ ਤੋੜਨੀ ਬੜੀ ਜ਼ਰੂਰੀ ਸੀ ਜਿਹੜੇ ਇੱਥੋਂ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੱਖਾਂ ਨੇ 2014 ਤੋਂ ਲੈ ਕੇ ਜਿਹੜਾ 7 ਸਾਲ ਇਹਦੀ ਜਿਹੜਾ ਧੌਣ ਦੇ ਵਿੱਚ ਸਰੀਆ ਫਸਿਆ ਹੋਇਆ ਸੀ ਮੋਦੀ ਦੀ ਔਰ RSS ਦੀ, ਉਹ ਸਰੀਆ ਕੱਢ ਕੇ ਧੌਣ ਜਿਹੜੀ ਹੈ ਐ ਝੁਕਾ ਦਿੱਤੀ ਹੈ ਜਿਵੇਂ ਕੁੱਤਾ ਜਿਹੜਾ ਉਹ ਪੈਰ ਚੱਟਦਾ ਹੁੰਦਾ, ਇਸ ਲੈਵਲ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਬੈਠੇ ਜਿਹੜੇ ਉਹਨਾਂ ਦੇ ਐਂਕਰ ਨੇ, ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਉਹ ਕਿਵੇਂ ਟਵਿੱਟਰ ਤੇ ਟ੍ਰੈਂਡ ਚਲਾ ਰਹੇ ਨੇ, ਹੋਰ ਪ੍ਰੋਪੇਗੈਂਡਾ, ਉਹਨੂੰ ਖੌਫ ਡਰ। ਇੱਕ ਤਬਕਾ ਮੋਦੀ ਦਾ ਪ੍ਰੋ ਸਿੱਖ ਹੋਣਾ ਦੱਸ ਰਿਹਾ, ਪਰ ਦੂਸਰਾ ਤਬਕਾ ਕਹਿ ਰਿਹਾ ਕਿ ਜੀ ਇਹ ਖਾਲਿਸਤਾਨ ਦੀ ਔਰ ਉਹਨਾਂ ਦੇ ਆਪ ਇੰਡੀਆ ਵਰਗਾ ਜਿਹੜਾ RSS ਦਾ ਮਾਊਥਪੀਸ ਹੈ, ਉਹ ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਨਾਲ ਖਬਰ ਕਰ ਰਹੇ ਨੇ ਕਿ ਜੀ ਇੰਟਰਨੈਸ਼ਨਲੀ ਜਿਹੜੀ ਰੈਫਰੈਂਡਮ 2020 ਦੀ ਮੁਹਿੰਮ ਚੱਲੀ ਹੈ, ਸਿੱਖ ਨੌਜਵਾਨ ਐਲੀਨੇਟ ਹੋ ਰਹੇ ਸੀ ਪੰਜਾਬ 'ਚ। ਉਹਨੂੰ ਲੱਗਦਾ ਸੀ ਕਿ ਵੀ ਇਹ ਤਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡਾ ਕੈਡਰ ਮਿਲੇਗਾ, ਔਰ ਬਾਕੀ ਸਾਰੇ ਮੀਡੀਆ 'ਚ ਵੀ ਡਿਸਕਸ ਹੋ ਰਿਹਾ। ਹਰ ਕੋਈ ਆਪੋ ਆਪਣਾ, ਉਹ ਜਿਵੇਂ 3 ਬਲਾਈਂਡ ਮੈਨ ਡਿਸਕ੍ਰਾਈਬ ਐਨ ਐਲੀਫੈਂਟ, ਕਿ ਹਾਥੀ ਨੂੰ 3 ਅੰਨੇ ਜਿਹੜੇ ਨੇ ਉਹ ਬਿਠਾਤੇ ਹਾਥੀ ਦੇ ਕੋਲ, ਕੋਈ ਉਹਦੀ ਸੁੰਡ ਨੂੰ ਹੱਥ ਲਾ ਕੇ ਹਾਥੀ ਨੂੰ ਉਹੀ ਐਕਸਪਲੇਨ ਕਰ ਰਿਹਾ, ਕੋਈ ਉਹਦੇ ਟਰੰਕ ਨੂੰ ਹੱਥ ਲਾ ਕੇ ਕਰ ਰਿਹਾ, ਕੋਈ ਉਹਦੀ ਨਿੱਕੀ ਜਿਹੀ ਪੂਛ ਫੜ ਕੇ ਖੜਾ ਵੀ ਇਹ ਤਾਂ ਕੁਝ ਵੀ ਨਹੀਂ, ਐਵੇਂ ਹੀ ਹਾਥੀ ਦਾ ਹੈ। ਉਹ ਤਿੰਨੋਂ ਹੀ ਬਲਾਈਂਡ ਨੇ, ਪਰ ਝੂਠ ਵੀ ਨਹੀਂ ਬੋਲ ਰਹੇ, ਉਹ ਉਹਨਾਂ ਹੀ ਕਰ ਰਹੇ। ਸੋ ਜਿੰਨੀ ਕਿਸੇ ਦਾ ਆਪਣਾ ਦਾਇਰਾ ਕਾਰ ਹੈ ਹਰ ਕੋਈ, ਲੇਕਿਨ ਇਹਦੇ ਤੋਂ ਕੋਈ ਡਿਨਾਇਲ ਨਹੀਂ ਹੈ ਕਿ ਸਿੱਖਾਂ ਨੇ ਧੌਣ ਭੰਨੀ ਹੈ। ਬਿਲਕੁਲ। ਅੱਗੋਂ ਇਹਨਾਂ ਨੇ ਕੀ ਕਰਨਾ ਹੈ, ਕਿਵੇਂ ਵਸਾ ਕੇ ਮਾਰਨ ਦੀ ਇਹਨਾਂ ਦੀ ਧੋਖੇਬਾਜ਼ ਲਾਈਨ ਕੀ ਹੈ, ਉਹਦੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਔਰ ਇੰਟਰਨੈਸ਼ਨਲ ਮੀਡੀਆ ਨੇ ਵੀ ਬਹੁਤ ਵਾਰ ਹੁੰਦੇ, ਕਿਉਂਕਿ ਇਹ ਮੂਵਮੈਂਟ ਸਿਰਫ ਪੰਜਾਬ ਤੱਕ ਮਹਿਦੂਦ ਨਹੀਂ ਸੀ, ਪੰਜਾਬ ਤੋਂ ਦਿੱਲੀ ਦੀਆਂ ਸੜਕਾਂ ਤੱਕ ਨਹੀਂ ਸੀ ਕਿ ਦਿੱਲੀ ਦੀਆਂ ਬਰੂਹਾਂ ਤੱਕ। ਬੇਸ਼ੱਕ ਵੈਸਟਰਨ ਯੂਪੀ ਔਰ ਹਰਿਆਣੇ ਦਾ ਇੱਕ ਹਿੱਸਾ ਨਾਲ ਜੁੜਿਆ, ਯੂਪੀ ਦੇ ਵੀ ਸਿੱਖ ਬੈਲਟ ਜਾਂ ਵੈਸਟਰਨ ਯੂਪੀ ਦਾ ਇਹ ਟਕੈਤ ਭਰਾਵਾਂ ਵਾਲੀ ਬੈਲਟ, ਤੁਹਾਨੂੰ ਬਾਈ ਐਂਡ ਲਾਰਜ ਇੰਡੀਆ ਦੀਆਂ ਤਾਂ 29 ਸਟੇਟਾਂ ਨੇ, ਹੋਰ ਤਾਂ ਕਿਤੇ ਤੁਹਾਨੂੰ ਕੋਈ ਬਹੁਤਾ ਨਜ਼ਰ ਨਹੀਂ ਆਇਆ। ਸਿੰਬੋਲਿਕ ਕਿਤੇ ਹੋ ਗਿਆ ਇੱਕ ਅੱਧਾ ਪ੍ਰੋਟੈਸਟ, ਜਾਂ ਮਹਾਰਾਸ਼ਟਰ ਬੰਦ ਹੋ ਗਿਆ ਜਾਂ ਦੂਜਾ ਹੋ ਗਿਆ, ਲੇਕਿਨ ਔਰ ਇਵੇਂ ਹੀ ਅੱਜ ਜਨਾਬ ਜਮਸ਼ੇਦ ਉਹਨਾਂ ਦਾ ਨਾਂ ਹੈ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਾਇਦ ਉਹ ਡੀਨ ਰਿਟਾਇਰ ਨੇ ਸੀਨੀਅਰ ਪੋਸਟ ਤੋਂ, ਉਹਨਾਂ ਦਾ ਇੱਕ ਇੰਟਰਵਿਊ ਆ ਰਿਹਾ ਸੀ ਅੱਜ। ਉਹ ਗੱਲ ਕਰ ਰਹੇ ਸੀ ਡੈਮੋਗ੍ਰਾਫੀ, ਕਿ ਪੰਜਾਬ ਦੇ ਵਿੱਚ ਸਿੱਖ ਰਿਅਲਾਈਜ਼ ਨਹੀਂ ਕਰ ਰਹੇ ਵੀ ਉਹਨਾਂ ਦੀ ਪੋਪੂਲੇਸ਼ਨ ਕਿੰਨੀ ਤੇਜ਼ੀ ਨਾਲ ਘਟ ਰਹੀ ਹੈ। ਉਹਨਾਂ ਨੇ 2011 ਦੀ ਸੈਂਸਸ ਔਰ ਉਸ ਤੋਂ ਪਹਿਲਾਂ ਦੀ ਕਿ ਕਿਵੇਂ 20 ਸਾਲਾਂ ਦੇ ਵਿੱਚ ਸਿੱਖ ਜਿਹੜੇ 63% ਸੀ ਪੋਪੂਲੇਸ਼ਨ ਦਾ ਪੰਜਾਬ ਦੀ, ਉਸ 57% ਤੇ ਆ ਗਏ ਨੇ। ਉਹਨਾਂ ਕਿਹਾ ਕਿ ਜੇ ਇਹ ਟ੍ਰੈਂਡ ਜਾਰੀ ਰਿਹਾ ਹੈ ਤੇ 2000 ਅਗਲੇ 20 ਸਾਲਾਂ ਦੇ ਵਿੱਚ ਜਿਹੜਾ ਉਹ ਸਿੱਖ ਮਾਈਨੋਰਿਟੀ 'ਚ ਹੋ ਜਾਣਗੇ। ਫਿਰ ਇੱਕ ਗੱਲ ਜਿਹੜੀ ਉਹਨਾਂ ਨੇ ਇਸ ਟੌਪਿਕ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਨ ਦੀ, ਔਰ ਬਾਕੀ ਵੀ, ਲੇਕਿਨ ਉਹਦੇ 'ਚ ਕਈ ਕਾਰਨ ਨੇ। ਮਾਈਗ੍ਰੇਸ਼ਨ ਵੀ ਆ ਉੱਥੋਂ ਹੋ ਰਹੀ, ਔਰ ਇੱਕ ਜਿਹੜਾ ਇਹਨਾਂ ਨੇ ਉਹ ਸਲੋਗਨ ਹਮ ਦੋ ਹਮਾਰੇ ਦੋ ਦੇ ਥੱਲੇ ਦੋਆਂ ਤੇ ਆ ਗਏ, ਹੁਣ ਇੱਕ ਤੇ ਹੀ ਆ ਗਏ। ਔਰ ਕਿਵੇਂ ਅਦਰਵਾਈਜ਼ ਡਰੱਗਸ ਔਰ ਦੂਸਰੇ ਨੇ ਫਰਟੀਲਿਟੀ ਰੇਟ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇੱਕ ਵੱਖਰਾ ਵਿਸ਼ਾ। ਲੇਕਿਨ ਜਿਹੜੀ ਗੱਲ ਮੈਂ ਉਹ ਕਹਿਣਾ ਚਾਹੁੰਦਾ ਹੈ, ਉਹਨਾਂ ਨੇ ਉਸ ਇੰਟਰਵਿਊ ਦੇ ਅਖੀਰ 'ਚ ਕਿਹਾ ਕਿ ਗੱਲ ਇਹ ਨਹੀਂ ਹੈ ਵੀ ਸਿੱਖ ਮਾਈਨੋਰਿਟੀ 'ਚ ਹੋ ਜਾਣਗੇ। ਉਹਨਾਂ ਨੇ ਕਿਹਾ ਵੀ ਇਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਪੰਜਾਬ ਦੀ ਚਰਚਾ ਉਦੋਂ ਤੱਕ ਹੀ ਵਰਲਡ ਪੋਲਿਟਿਕਸ 'ਚ ਹੁੰਦੀ ਹੈ ਜਦੋਂ ਤੱਕ ਇੱਥੇ ਸਿੱਖ ਨੇ, ਜਾਂ ਸਿੱਖਾਂ ਦੀ ਗੱਲ ਹੈ, ਜਾਂ ਸਿੱਖ ਡਿਸਾਈਡਿੰਗ ਫੈਕਟਰ ਨੇ। ਅਦਰਵਾਈਜ਼ ਇੰਨੇ ਸੂਬੇ 29 ਨੇ, ਇੱਕ ਛੋਟਾ ਜਿਹਾ ਸੂਬਾ, ਉਹਦੀ ਕੀ ਅਹਿਮੀਅਤ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਾਨ ਲਹਿਰ ਨੇ ਇਹ ਦੱਸ ਦਿੱਤਾ ਹੈ ਕਿ ਭਾਈ ਸਿੱਖ ਫੈਕਟਰ ਕੀ ਹੈ, ਕਿਉਂਕਿ ਇਕੱਲਾ ਉਸ, ਜਿਵੇਂ ਮੈਂ ਕਿਹਾ ਵੀ ਉੱਥੇ ਤਾਂ 50% ਤੋਂ ਜ਼ਿਆਦਾ ਪਾਪੂਲੇਸ਼ਨ ਭਾਰਤ ਦੇ ਵਿੱਚ ਕਿਸਾਨੀ ਤੇ ਖੜੀ ਹੈ। ਆਂਧਰਾ, ਕਰਨਾਟਕਾ, ਸਾਊਥ ਤੋਂ ਲੈ ਕੇ ਰਾਜਸਥਾਨ ਵੀ, ਗੰਗਾਨਗਰ ਦੀ ਥੋੜੀ ਬੈਲਟ ਨੂੰ ਛੱਡ ਕੇ ਯੂਪੀ ਦੇ ਵੀ ਲਖੀਮਪੁਰ ਖੈਰੀ, ਹੁਣ ਤੁਸੀਂ ਪਿਕਚਰਾਂ ਦੇਖਦੇ ਹੋ ਤੁਹਾਨੂੰ ਉਹੀ 90% ਸਿੱਖ ਨਜ਼ਰ ਆਉਂਦੇ ਨੇ। ਹੁਣ ਇਹ ਜਿਹੜੀ ਸਪਿਰਿਟ ਹੈ, ਇਹਨੂੰ ਭਾਵੇਂ ਕਈਆਂ ਨੇ ਜਾਂ ਵਿੱਚ ਬੈਠੇ ਕਾਮਰੇਡਾਂ ਨੇ ਵੀ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਟਰਨੈਸ਼ਨਲ ਮੀਡੀਆ ਨੇ ਵੀ ਉਹਨੂੰ ਇੱਕ ਸਾਲ ਪੂਰੀ ਤਰ੍ਹਾਂ ਸਮਝਿਆ। ਡਾਇਸਪੋਰਾ ਸਿੱਖਾਂ ਨੇ
ਉਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ 16-17 ਸਿੱਖ ਐਮਪੀ ਹੋਣ, ਐਨਡੀਪੀ ਦੇ ਲੀਡਰ ਹੋਣ, ਦੂਜੇ ਉਹਨਾਂ ਦੇ ਸੂਬਿਆਂ ਦੇ ਵਿਚਲੇ ਜਿਹੜੇ ਨੇ ਪ੍ਰੋਵਿੰਸ਼ੀਅਲ ਅਸੈਂਬਲੀਜ਼ ਹੋਣ, ਯੂਕੇ ਦੇ ਵਿੱਚ ਇਕੱਲੇ 2 ਸਿੱਖ ਮੈਂਬਰ ਪਾਰਲੀਮੈਂਟ ਹੀ ਨਹੀਂ, ਬਾਕੀ ਅਮਰੀਕਾ ਦੇ ਵਿੱਚ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਦੇ ਥੱਲੇ, ਔਰ ਆਸਟ੍ਰੇਲੀਆ ਜਿੱਥੋਂ ਪਹਿਲੀ ਵਾਰ ਇੱਕ ਪੂਰੀ ਇਕੱਲੀ ਸਪੋਰਟ ਹੀ ਨਹੀਂ ਨਿਕਲੀ, ਕਿਵੇਂ ਉਹਨਾਂ ਨੇ ਪ੍ਰੋਟੈਸਟ ਵੀ ਕੱਢੇ ਔਰ ਕਿਵੇਂ ਉਹ ਹਰਿਆਣਵੀ ਵਿਗੜਿਆ ਜਿਹੜਾ ਉਹਨਾਂ ਦਾ ਹਿੰਦੂਤਵੀ ਸੀ ਉਹਨੂੰ ਡਿਪੋਰਟ ਵੀ ਕਰਵਾਇਆ ਆਸਟ੍ਰੇਲੀਆ ਤੋਂ। ਹੁਣ ਇਹ ਜਿਹੜੀ ਸਾਰੀ ਸਟਰੈਂਥ ਹੈ, ਇਹ ਕਿਉਂਕਿ ਜਦੋਂ ਡਾਇਸਪੋਰਾ ਇਨਵੋਲਵ ਹੁੰਦਾ ਹੈ ਇੱਕ ਖਿੱਤੇ 'ਚ ਕੀ ਹੋ ਰਿਹਾ ਹੈ, ਲੋਕਲ ਦਾ ਭਾਵੇਂ ਇੰਟਰਸਟ ਨਾ ਹੋਏ, ਬਾਹਰਲਿਆਂ ਨੂੰ ਕੀ ਹੈ, ਪੰਜਾਬ 'ਚੋਂ ਕੀ ਹੈ, ਲੇਕਿਨ ਜਦੋਂ ਬਾਹਰ ਬੈਠੇ ਕਹਿੰਦੇ ਨੇ ਕਿ ਸਾਡੇ ਭਰਾ, ਸਾਡੇ ਰਿਸ਼ਤੇਦਾਰ ਸਾਡੇ ਉੱਥੇ ਬੈਠੇ ਨੇ, ਉਹ ਪ੍ਰਭਾਵਿਤ ਹੋ ਰਹੇ ਨੇ, ਤੇ ਇਹ ਇੱਕ ਇੰਟਰਨੈਸ਼ਨਲ ਇਸ ਦੇ ਉੱਤੇ ਗੱਲਬਾਤ ਵੀ ਜਿਹੜੀ ਹੈ ਉਹ ਹੋਈ ਹਰ ਲੈਵਲ ਦੇ ਉੱਤੇ, ਕਈ ਥਾਂ ਤੇ ਇਸ ਦੇ ਉੱਤੇ ਜਿਹੜੀ ਹੈ ਉਹ ਬਰੀਫਿੰਗਸ ਵੀ ਹੁੰਦੀਆਂ ਨੇ। ਹੁਣ ਇਸ ਸਾਰਿਆਂ ਨੂੰ ਜਿਉਂ ਹੀ ਮੋਦੀ ਕਿਸਾਨ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ, ਮੈਂ ਵਕਤ ਦੀ ਲਿਮਿਟੇਸ਼ਨ ਕਰਕੇ ਡਿਸਕਸ ਨਹੀਂ ਕਰ ਸਕਾਂਗਾ, ਲੇਕਿਨ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਬਲੂਮਬਰਗ ਜਿਹੜੀ ਵੱਡੀ ਇੰਟਰਨੈਸ਼ਨਲ ਪਬਲੀਕੇਸ਼ਨ ਹੈ, ਔਰ ਜ਼ਾਹਰ ਹੈ ਜਿਹੜਾ ਨੇ ਦੇ ਉੱਥੇ ਆਊਟਲੈਟ ਨੇ CNN, ਉਹਨਾਂ ਸਾਰਿਆਂ ਨੇ ਤਾਂ ਕਵਰ ਕੀਤਾ ਹੀ ਕੀਤਾ, ਔਰ ਇਹ ਸਾਰੇ ਜਿਹੜੇ ਨੇ ਉਹਨਾਂ ਨੇ ਵੀ ਇਸ ਨੂੰ, ਜਿੱਥੇ ਇਹ ਕਿਹਾ ਕਿ 7 ਸਾਲ 'ਚ ਪਹਿਲੀ ਵਾਰ ਮੋਦੀ ਦਾ ਸਿਰ ਝੁਕਿਆ, ਇਸ ਤੋਂ ਪਹਿਲਾਂ CAA ਦੇ ਖਿਲਾਫ ਮੂਵਮੈਂਟ ਚੱਲੀ, ਆਰਟੀਕਲ 370 ਕਸ਼ਮੀਰ 'ਚ ਖਤਮ ਕੀਤਾ, ਜਿਹਦੀ ਇੰਪੋਰਟੈਂਸ UN ਤੱਕ ਸੀ। UN ਚਾਰਟਰ ਜਿਹੜਾ UN ਦੇ ਵਿੱਚ 17 ਰੈਜ਼ੋਲੂਸ਼ਨ ਕਸ਼ਮੀਰ ਦੇ ਉੱਤੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਪਰ ਇਹ ਪਹਿਲੀ ਵਾਰ, ਔਰ ਮੈਂ ਇਹਦੇ 'ਚ ਵਾਸ਼ਿੰਗਟਨ ਪੋਸਟ ਜਿਹੜੀ ਬਹੁਤ ਕ੍ਰੈਡੀਬਲ ਨਿਊਜ਼ਪੇਪਰ ਹੈ, ਔਰ ਜੋ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਹੈ ਵਾਸ਼ਿੰਗਟਨ DC 'ਚੋਂ ਪੜ੍ਹਦਾ, ਉਹਦੇ ਓਪੀਨੀਅਨ ਪੇਜ ਦੇ ਉੱਤੇ, ਔਰ ਇਹ ਲਿਖਣ ਵਾਲੀ ਵੀ ਜਿਹੜੀ ਹੈ ਇਸ ਆਰਟੀਕਲ ਨੂੰ ਹਿੰਦੂ ਬੀਬੀ ਹੈ, ਨਤਾਸ਼ਾ ਬਹਿਲ, ਔਰ ਉਹਨੇ ਲਿਖਿਆ ਹਾਊ ਇੰਡੀਆਜ਼ ਫਾਰਮਰਸ ਟੁਕ ਔਨ ਇਟਸ ਮੋਸਟ ਪਾਵਰਫੁਲ ਪੋਲੀਟੀਕਲ ਪਾਰਟੀ। ਇਹਦਾ ਹੈਡਲਾਈਨ ਹੈ ਕਿ ਵੀ ਕਿਵੇਂ ਕਿਸਾਨਾਂ ਨੇ ਜਿਹੜਾ ਉਹ ਜਿਹੜੀ ਸਭ ਤੋਂ ਪਾਵਰਫੁਲ ਪੋਲੀਟੀਕਲ ਪਾਰਟੀ ਹੈ ਉਹਦੇ ਗੋਡੇ ਲਵਾਏ ਨੇ। ਮੈਂ ਆਰਟੀਕਲ ਤਾਂ ਸਾਰਾ ਨਹੀਂ ਮੈਂ ਰਿਕਮੈਂਡ ਕਰਾਂਗਾ ਕਿ ਸੈਟਿੰਗ ਥੱਲੇ ਪੜ੍ਹ ਸਕਦੇ ਨੇ, ਲੇਕਿਨ ਜਿਹੜਾ ਉਹਨੇ ਡੀਟੇਲ ਦਿੱਤੀ ਹੈ ਵੀ ਕੀ ਹੈ, ਉਹਨੇ ਕਿਹਾ ਕਿ ਵੀ ਇਹ 1 ਸਾਲ ਜਿਹੜਾ ਅੰਦੋਲਨ ਚੱਲਿਆ, some 300,000 people have engaged in a sit-in in these camps, ਕਿ 3 ਲੱਖ ਲੋਕ ਇਸ ਪੀਰੀਅਡ 'ਚ ਧਰਨੇ ਦੇ ਉੱਤੇ ਬੈਠੇ। They have also organized non-violent direct actions such as blocking railways, shutting down government buildings and forcing open toll plazas, ਕਿ ਵੀ ਇਹ ਵੀ ਮੂਵਮੈਂਟ ਉਹਨਾਂ ਨੇ ਨਾਲ ਪੈਰਲਲ ਰਨ ਕੀਤੀ। ਉਹਨਾਂ ਨੇ ਕਿਹਾ ਵੀ ਬੇਸ਼ੱਕ BJP ਦੀ ਗਵਰਨਮੈਂਟ ਨੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਟੈਰਰਿਸਟ ਕਿਹਾ, casting them as separatist, authorities erected fortified borders around the protest camps, cut off water and electricity, they detained hundreds of protesters, journalists covering the story were charged with sedition, internet services were shut down in Delhi and Haryana, Twitter was ordered to block the accounts of new organization। ਇਹ ਬਹੁਤ ਖੂਬਸੂਰਤ ਆਰਟੀਕਲ ਹੈ, ਉਹਨੇ ਸਾਰਾ ਹੀ ਦਿੱਤਾ ਹੈ। ਉਹਨਾਂ ਨੇ ਕਿਹਾ ਪਰ ਇਹਦੇ ਬਾਵਜੂਦ ਜੋ ਇਸ ਐਜੀਟੇਸ਼ਨ ਨੇ ਕ੍ਰੀਏਟ ਕੀਤਾ ਹੈ ਉਹ ਇਨਕਲੂਸਿਵ ਡੈਮੋਕ੍ਰੇਸੀ ਹੈ। ਉਹਨਾਂ ਨੇ ਉਸੇ ਥਾਂ ਦੇ ਉੱਤੇ ਜਿੱਥੇ ਉਹ ਧਰਨੇ ਤੇ ਬੈਠੇ, essential public services such as schools and medical clinics have been made available to all, along with arts and music। ਇਹ ਸਾਰਾ ਦਿਨ ਸਟੇਜ ਵੀ ਚੱਲ ਰਹੀ ਹੈ, ਮਿਊਜ਼ਿਕ ਵੀ ਹੈ, ਗੁਆਂਢ ਦੇ ਸਲਮਸ ਦੇ ਬੱਚਿਆਂ ਨੂੰ ਦੇ ਪੜ੍ਹਾ ਵੀ ਰਹੇ ਨੇ। communal kitchen have fed thousands of people daily, including migrant workers and the destitute with no connection to the protest। ਕਿ ਹਜ਼ਾਰਾਂ ਲੋਕ ਰੋਜ਼ਾਨਾ ਰੋਟੀ ਖਾ ਰਹੇ ਸੀ ਉੱਥੇ, ਜਿਨ੍ਹਾਂ ਦਾ ਪ੍ਰੋਟੈਸਟ ਨਾਲ ਕੋਈ ਤਾਲੁਕ ਨਹੀਂ ਹੈ, ਗਰੀਬ ਮਾਈਗ੍ਰੈਂਟ ਵਰਕਰ ਨੇ। living, eating and organizing within the camps have helped forge solidarities across caste, gender, religion, class, age and language। ਕਿ ਉੱਥੇ ਆ ਕੇ ਸਾਰੇ ਵਖਰੇਵੇਂ ਮਿਟ ਗਏ, ਔਰ ਕਿ ਯੂਪੀ ਬਿਹਾਰ ਦੀਆਂ ਗਰੀਬ ਵਿਚਾਰੀਆਂ ਭੈਣਾਂ, ਉਹਨਾਂ ਨੂੰ ਜਿਨ੍ਹਾਂ ਨੂੰ ਸ਼ੂਦਰਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਤਾਂ ਪਤਾ ਨਹੀਂ ਸੀ ਲੱਗ ਰਿਹਾ ਵੀ ਸਾਨੂੰ ਬਰਾਬਰ ਬਿਠਾ ਕੇ ਖਾ ਰਹੇ ਨੇ ਔਰ ਖਵਾ ਰਹੇ ਨੇ। ਔਰ ਉਹਨੇ ਕਿਹਾ, ਇਹਨੇ ਵਾਸ਼ਿੰਗਟਨ ਪੋਸਟ ਨੇ, ਕਿ ਸਾਰੀਆਂ ਵਿਥਾਂ ਮਿਟ ਗਈਆਂ and decisions have been made collectively in daily meetings। ਹੁਣ ਸਾਰੀਆਂ ਭਾਵੇਂ ਉਹ 33-34 ਜਥੇਬੰਦੀਆਂ ਉਹਨਾਂ ਦੇ ਆਪਣੇ ਅੱਡ-ਅੱਡ ਰੰਗ ਰੂਪ ਵੀ ਹੋਣ ਆਪਣੇ ਇੰਟਰਸਟ ਦੇ ਮਾਮਲੇ 'ਚ, ਲੇਕਿਨ ਉਹ ਇਕੱਠੇ ਫੈਸਲੇ ਰਹਿੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਰਾ ਦਿਨ ਉਹ ਸਵੇਰੇ ਹੀ ਮੀਟਿੰਗ ਕਰਕੇ ਜਾਂ ਰਾਤ ਨੂੰ ਡਿਸਾਈਡ ਕਰਦੇ ਸੀ ਡਿਸਟ੍ਰੀਬਿਊਸ਼ਨ ਆਫ ਹਾਈਜੀਨ ਪ੍ਰੋਡਕਟਸ ਟੂ ਦਾ ਸਪੀਕਰਸ ਐਟ ਡੇਲੀ ਅਸੈਂਬਲੀ, ਸਾਰੇ ਪਾਰਟ।
ਹੁਣ ਜਿਹੜੀ ਖੂਬਸੂਰਤ ਗੱਲ ਜਿਹਨੂੰ ਦੂਸਰੇ ਡਿਨਾਈ ਕਰਨ ਤੇ ਕਾਮਰੇਡੀ ਲਾਣਾ, ਸਿੱਖੀ ਦੀ ਗੱਲ ਕਰਦੇ ਆ। ਵਾਸ਼ਿੰਗਟਨ ਪੋਸਟ ਕਹਿੰਦਾ ਹੈ ਕਿ ਇਨ देयर ਐਫਰਟ ਟੂ ਬਿਲਡ ਮੋਰ ਡੈਮੋਕ੍ਰੈਟਿਕ ਕਮਿਊਨਿਟੀਜ਼ ਐਂਡ ਕਾਊਂਟਰ ਦਾ ਗਵਰਨਮੈਂਟਸ ਗਰੋਇੰਗ ਅਥੋਰਿਟੇਰੀਅਨਿਜ਼ਮ, ਕਿ ਵੀ ਇਸ ਮੂਵਮੈਂਟ ਨੇ ਕਿਵੇਂ ਡੈਮੋਕ੍ਰੇਸੀ ਨੂੰ ਸਟਰੋਂਗ ਕੀਤਾ ਹੈ ਔਰ ਜਿਹੜਾ ਅਥੋਰਿਟੇਰੀਅਨ ਜਿਹੜਾ ਡਿਕਟੇਟਰਾਨਾ ਉਹਨੂੰ ਕਿਵੇਂ ਖਤਮ ਕੀਤਾ ਹੈ। ਪ੍ਰੋਟੈਸਟਰਸ ਹੈਵ ਅਡਾਪਟਡ ਮੋਡਸ ਆਫ ਪ੍ਰੋਟੈਸਟ that are rooted in Sikh principles and practices, ਕਿ ਜਿਹੜੇ ਸਿੱਖ ਮਜ਼ਹਬ ਦੇ ਸਿਧਾਂਤਾਂ 'ਚ ਉਹਨਾਂ ਦੇ ਫੰਡਾਮੈਂਟਲ ਪ੍ਰਿੰਸੀਪਲ ਅਸੂਲਾਂ ਦੇ ਵਿੱਚ ਜਿਹੜੇ ਐਮਬੈਡਡ ਨੇ ਮੂਵਮੈਂਟ ਨੇ ਉਹ ਅਡਾਪਟ ਕੀਤਾ। ਦਾ ਮੂਵਮੈਂਟ espouses a radical egalitarianism that promotes inclusion and values workers livelihood। ਇਹ ਨੇ ਸਿੱਖ ਪ੍ਰਿੰਸੀਪਲ ਕਿ ਜਿੱਥੇ ਬਰਾਬਰੀ ਦੀ ਗੱਲ egalitarianism ਔਰ ਨਾਲ ਦੀ ਨਾਲ ਸਭ ਨੂੰ ਇਨਕਲੂਡ ਕਰਨਾ ਔਰ ਇਹ ਮੂਵਮੈਂਟ ਹੀ ਕਿ ਭਾਈ ਅਸੀਂ ਵਰਕਰਸ ਲਾਈਵ, ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲੈਂਦੇ ਹੋ, ਤੁਸੀਂ ਉਹਨਾਂ ਦੀ ਜਿਹੜੀ ਹੈ ਬ੍ਰੈਡ ਬਟਰ ਖੋਹ ਰਹੇ ਹੋ। ਫਿਰ ਉਹਨੇ ਕਿਹਾ ਇਕੱਲਾ ਇਹ ਦਿੱਲੀ 'ਚ ਨਹੀਂ ਵਾਪਰਿਆ, ਰੂਰਲ ਕਮਿਊਨਿਟੀਜ਼ ਥਰੂਆਊਟ ਪੰਜਾਬ ਐਂਡ ਹਰਿਆਣਾ ਹੈਵ ਸਸਟੇਨਡ ਦਾ ਮੂਵਮੈਂਟ, ਕਿ ਮੂਵਮੈਂਟ ਇੱਕ ਸਾਲ ਖੜੀ ਕਿਵੇਂ ਰਹੀ। 3 ਲੱਖ ਲੋਕ ਸਿਟਨ ਦੇ ਬੈਠਦੇ ਨੇ, ਲੱਖਾਂ ਹੋਰ ਰੋਜ਼ ਖਾ ਰਹੇ ਨੇ, ਕਿਉਂਕਿ ਪੰਜਾਬ ਔਰ ਹਰਿਆਣੇ ਦੇ ਲੋਕਾਂ ਨੇ, ਪਿੰਡਾਂ ਨੇ ਉਸ ਨੂੰ ਜਿਉਂਦੇ ਰੱਖਿਆ। ਕਿਵੇਂ? ਇਨ ਵਿਲੇजेस ਸਿੱਖ ਗੁਰਦੁਆਰਾਸ ਆਰਗੇਨਾਈਜ਼ ਰੋਟੇਟਿੰਗ ਬੈਚਸ ਆਫ ਪ੍ਰੋਟੈਸਟਰਸ ਫॉर ਕੈਂਪ ਸਾਈਟਸ, ਕੋਆਰਡੀਨੇਟ ਸਪਲਾਈਜ਼ ਫॉर ਦਾ ਮੂਵਮੈਂਟ ਐਂਡ ਫੰਕਸ਼ਨ ਐਜ਼ ਹਬਸ ਆਫ ਐਜੂਕੇਸ਼ਨ, ਕਿ ਪਿੰਡਾਂ ਦੇ ਗੁਰਦੁਆਰਿਆਂ 'ਚੋਂ ਰੈਗੂਲਰ ਸਪਲਾਈ ਲਾਈਨ ਵੀ ਜਿਹੜੇ ਲੰਗਰ ਉੱਥੇ ਹਰ ਚੀਜ਼ ਜਾ ਰਹੀ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਰੋਟੇਟਿੰਗ ਬੈਚਸ ਆਫ ਪ੍ਰੋਟੈਸਟਰਸ, ਕਿ ਇੱਕ ਪ੍ਰੋਟੈਸਟ ਕਰ ਰਹੇ ਨੇ ਦੂਸਰੇ ਵਾਪਸ ਆ ਰਹੇ ਨੇ, ਫਿਰ ਦੂਸਰਾ ਬੈਚ ਜਾ ਰਿਹਾ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵਿਲੇਜਰਸ ਸ਼ੇਅਰ ਦਾ ਵਰਕ ਆਫ ਸੋਇੰਗ ਐਂਡ ਹਾਰਵੈਸਟਿੰਗ ਵਿਦ ਪ੍ਰੋਟੈਸਟਿੰਗ ਐਜ਼ ਸਮ ਰਿਟਰਨ ਟੂ ਵਿਲੇजेस ਵਾਈਲ ਅਦਰਸ ਰਿਮੇਨ ਐਟ ਦਾ ਕੈਂਪ, ਕਿ ਪਿੰਡਾਂ 'ਚ ਇੰਨੀ ਸਾਂਝ ਪੈਦਾ ਹੋਈ ਕਿ ਜਿਹੜੇ ਉੱਥੇ ਬੈਠੇ ਨੇ ਧਰਨੇ ਤੇ ਉਹਨਾਂ ਦੇ ਖੇਤਾਂ 'ਚ ਕੋਈ ਹੋਰ ਪਿੰਡ ਦੇ ਲੋਕ ਬਿਜਾਈ ਕਰ ਰਹੇ ਨੇ, ਵਾਢੀ ਕਰ ਰਹੇ ਨੇ। ਔਰ ਇਸ ਸਾਰੇ 'ਚ ਜਿਹੜਾ ਪੂਰਾ ਇਹ ਹੈ ਕਿ ਭਾਈ ਹੁਣ ਫਿਊਚਰ ਆਫ ਦਾ ਪ੍ਰੋਟੈਸਟ ਕੈਂਪਸ ਵੀ ਕਦੋਂ ਤੱਕ ਹੋਏਗਾ। ਮੋਦੀ ਨੇ ਕਿਹਾ ਜਾਓ, ਪਰ ਉਹ ਵਾਪਸ ਜਾਣ ਵਾਲੇ ਨਹੀਂ ਨੇ। ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਸ਼ਾਹੀਨ ਬਾਗ ਔਰ ਦੂਸਰੇ ਪ੍ਰੋਟੈਸਟ ਜੋ ਕੁਝ ਕਰਨ 'ਚ ਕਾਮਯਾਬ ਨਹੀਂ ਹੋਏ, ਇਹ ਜਿਹੜਾ ਇਸ ਮੂਵਮੈਂਟ ਨੇ ਕਰ ਦਿਖਾਇਆ। ਔਰ ਇਹ ਈਵਨ BBC ਦੀ ਇੱਕ ਪੂਰੀ ਸਰਵਿਸ ਨੇ ਤਾਂ ਸਾਰਿਆਂ ਦਾ ਹੀ ਜਿਹੜਾ ਹੈ ਉਹਦਾ ਹੈਡਲਾਈਨ ਹੀ ਇਹ ਹੈ ਕਿ PM ਮੋਦੀ ਦੇ ਐਗਰੀਕਲਚਰ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੇ ਵਿਦੇਸ਼ੀ ਮੀਡੀਆ 'ਚ ਕੀ ਛਪਿਆ ਔਰ ਉਹਦੇ 'ਚ ਉਹਨਾਂ ਨੇ ਆਲਮੋਸਟ 10 ਪੇਜ ਦਾ ਆਰਟੀਕਲ ਹੈ ਕਿ ਉਹਦੇ 'ਚ ਉਹਨਾਂ ਨੇ ਹਰ ਨਿਊਜ਼ਪੇਪਰ ਦਾ, ਜਿਹਦੇ 'ਚ ਨਿਊਯਾਰਕ ਟਾਈਮਜ਼ ਨੇ ਔਰ ਉਹਨਾਂ ਦੇ ਸੀਨੀਅਰ ਜਿਹੜੇ ਬਿਊਰੋ ਚੀਫ ਨੇ ਅਮਰੀਕਨ ਮੀਡੀਆ 'ਚ ਵਾਸ਼ਿੰਗਟਨ ਪੋਸਟ ਦੀ ਗੱਲ ਜਿਹੜੀ ਹੈ ਔਰ ਟਾਈਟਲ ਵੀ ਇਹੀ ਲੱਗੇ ਨੇ, ਮੋਦੀ ਭਾਰਤ ਦੇ ਕਿਸਾਨਾਂ ਅੱਗੇ ਝੁਕਿਆ, ਮੋਦੀ ਬੋਰਡ ਬਿਫੋਰ। ਔਰ ਨਿਊਯਾਰਕ ਟਾਈਮਜ਼ ਨੇ ਵੀ ਇਹੀ ਹੈਡਲਾਈਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਹੁਣ ਤੱਕ 7 ਸਾਲ ਤੋਂ ਮੋਦੀ ਜਿਹੜਾ ਉਹ ਲੱਗਾ ਹੋਇਆ ਸੀ, ਉਹਨੂੰ ਕੋਈ ਝੁਕਾਉਣ ਵਾਲਾ ਨਹੀਂ ਸੀ, ਪਰ ਜਿੱਦਾਂ ਨੇ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਭਾਸ਼ਣ ਦਿੱਤਾ, ਮੋਦੀ ਦੇ ਭਾਸ਼ਣ ਨੇ ਆਮ ਭਾਰਤੀਆਂ ਨੂੰ ਝੁਕਾ ਦਿੱਤਾ, ਕਿਉਂਕਿ ਮੋਦੀ ਤਾਂ ਇੱਕ ਬਹੁਤ ਤਾਕਤਵਰ ਨੇਤਾ ਦੇ ਰੂਪ 'ਚ ਦੇਖਿਆ ਜਾਂਦਾ ਸੀ, ਉਹਨੂੰ ਕ੍ਰਿਟਿਸਿਜ਼ਮ ਦਾ ਕੋਈ ਫਰਕ ਨਹੀਂ ਸੀ ਪੈਂਦਾ। ਹੁਣ ਇਸ ਗੱਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੋਦੀ ਜਿਹੜੀ ਹੈ, ਮੋਦੀ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖਰ ਗੁਪਤੇ ਵਰਗੇ ਜਿਹੜੇ ਇਹਨਾਂ ਦੇ ਦਲਾਲ, ਬੇਸ਼ੱਕ ਉਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਪ੍ਰਿੰਟ ਔਰ ਦੂਜੇ ਤੀਜੇ ਕੱਢਦੇ ਨੇ, ਉਹਨੇ ਇਹਨੂੰ ਹੋਰ ਪਾਸੇ ਦੇਣ ਦਾ ਕਿ ਜੀ ਕਾਨੂੰਨ ਤਾਂ ਬਹੁਤ ਵਧੀਆ ਨੇ ਔਰ ਬਿਲਕੁਲ ਮੋਦੀ ਸਮਝਾ ਨਹੀਂ ਸਕਿਆ। ਵਟ ਫਾਰਮ ਲਾਜ਼ ਰੀਟਰੀਟ ਬਾਈ ਮੋਦੀ ਗਵਰਨਮੈਂਟ ਟੈਲਸ ਅਸ ਅਬਾਊਟ ਰੂਲਿੰਗ ਇੰਡੀਆ ਲਾਈਕ ਏ CM ਵਿਦ ਬਰੂਟ ਮੇਜਰ, ਕੋਈ ਉਹਦਾ ਮਤਲਬ ਹੁਣ ਜਿਹੜੇ ਇਸ ਕਿਸਮ ਦੇ ਲੋਕ ਸੀ ਜਿਹਨਾਂ ਨੇ ਮੋਦੀ ਨੂੰ ਰੱਬ ਬਣਾਇਆ ਹੋਇਆ ਸੀ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਭਾਈ ਉਹ ਕੀ ਕਰਨ। ਇਸੇ ਤਰ੍ਹਾਂ ਜਿਹੜਾ ਈਵਨ ਇੱਕ ਬਲੂਮਬਰਗ ਨੇ ਦਿੱਤਾ, ਵਾਈ ਮੋਦੀ ਮੇਡ ਏ ਯੂ ਟਰਨ ਔਨ ਚੇਂਜਿੰਗ ਇੰਡੀਆਜ਼ ਫਾਰਮ ਲਾਜ਼। ਹੁਣ ਬਲੂਮਬਰਗ ਵੱਡੀ ਪਬਲੀਕੇਸ਼ਨ ਹੈ ਜਿਹਦੀਆਂ ਸਟੋਰੀਜ਼ ਜਿਹੜੀਆਂ ਨੇ ਉਹਦੇ ਤੋਂ ਅੱਗੇ ਲੱਗਦੀਆਂ ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਇਹੀ ਦੱਸਣਾ ਚਾਹੁੰਦਾ ਕਿ ਭਾਈ ਅੱਗੇ ਤਾਂ ਉੱਥੋਂ ਦੇ ਲੋਕ ਗੀਤਾਂ 'ਚ ਇਹੀ ਸੀ ਕਿ ਵੀ ਝਾਂਜਰ ਪਾਈ ਤੇ ਧਮਕ ਜਲੰਧਰ ਤੱਕ ਪੈਂਦੀ ਹੈ। ਹੁਣ ਜਿਹੜੀ ਇਹ ਦਿੱਲੀ ਦੀ ਮੂਵਮੈਂਟ, ਇਹ ਜਿਹੜੀ ਕਿਸਾਨ ਮੂਵਮੈਂਟ ਜਿਹਨੇ ਮੋਦੀ ਦੀ ਧੌਣ ਜਿਹੜੀ ਹੈ ਉਸ 'ਚੋਂ ਸਰੀਆ ਵੀ ਕੱਢਿਆ ਤੇ RSS ਦੀ ਹਿੱਕ 'ਚ ਜਿਹੜਾ ਹਿੱਕ ਤੇ ਮੁੰਗ ਵੀ ਦਲੇ ਨੇ, ਉਸ ਦੀ ਧਮਕ
ਵਾਸ਼ਿੰਗਟਨ ਡੀਸੀ ਤੋਂ ਲੰਡਨ ਤੱਕ ਤੇ ਸਿਡਨੀ ਤੋਂ ਨਿਊਜ਼ੀਲੈਂਡ ਤੱਕ, ਜਾਪਾਨ ਜਿੱਥੋਂ ਸੂਰਜ ਚੜ੍ਹਦਾ ਹੈ ਉੱਥੋਂ ਲੈ ਕੇ ਵੈਨਕੂਵਰ ਤੱਕ। ਸੋ ਜੇ ਭਾਈ ਗੁਰਦਾਸ ਜੀ ਨੇ ਕਿਹਾ ਸੀ ਜ਼ਾਹਰ ਪੀਰ ਜਗਤ ਗੁਰ ਬਾਬਾ, ਗੁਰੂ ਬਾਬਾ ਗੁਰੂ ਨਾਨਕ ਜ਼ਾਹਰ ਪੀਰ ਜਗਤ ਗੁਰ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਕੁੱਲ ਇਨਸਾਨੀਅਤ ਦੇ ਪ੍ਰੋਫਿਟ, ਕੁੱਲ ਇਨਸਾਨੀਅਤ ਦੇ ਗੁਰੂ। ਤੇ ਸੱਚਮੁੱਚ ਉਹਨਾਂ ਦੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇੱਕ ਹੰਕਾਰੀ, ਇੱਕ ਅਥੋਰੀਟੇਰੀਅਨ, ਇੱਕ ਕਾਤਲ ਮੋਦੀ ਦੀ ਧੌਣ ਚੋਂ ਜਿਵੇਂ ਸਰੀਆ ਸਿੱਖ ਕਿਰਸਾਨੀ ਨੇ ਕੱਢਿਆ, ਇਹਨੇ ਦੱਸ ਦਿੱਤਾ ਹੈ ਕਿ ਬਾਬੇ ਨਾਨਕ ਦੇ ਮੁਰੀਦਾਂ ਦੇ ਵਿੱਚ, ਉਹਦੀ ਉਮਤ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਦਾ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਜਿਹੜਾ ਉਹਨਾਂ ਦਾ ਉਪਦੇਸ਼ ਦ੍ਰਿੜ ਕੀਤਾ ਹੋਇਆ ਹੈ, ਕਿੰਨੀ ਤਾਕਤ ਸੱਚ ਦੇ ਵਿੱਚ ਹੈ। ਤੇ ਗੁਰੂ ਨਾਨਕ ਦੀ ਉਮਤ ਨੇ ਦੁਨੀਆ ਭਰ ਦੇ ਵਿੱਚ ਇਸ ਆਪਣੀ ਪ੍ਰਾਪਤੀ ਦੇ ਨਾਲ ਆਪਣੇ ਝੰਡੇ ਹੋਰ ਮਜ਼ਬੂਤੀ ਦੇ ਨਾਲ ਗੱਡੇ ਨੇ, ਔਰ ਉਹ ਝੰਡਾ ਅਸਮਾਨ ਦੇ ਵਿੱਚ ਫਰਾ ਕੇ ਉਸ ਦਾ ਜਿਹੜਾ ਉਸ ਦੀ ਚਮਕ ਦਮਕ ਹੈ ਉਹ ਦੱਸ ਰਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।